ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਐਨਾਹਾਈਮ ਤੋਂ। ਜਿਹੜਾ ਹਿੰਦੂਤਵ ਦਾ ਗੁੰਡਾਗਰਦੀ ਆ ਉਹ ਅਮਰੀਕਾ ਤੱਕ ਵੀ ਪਹੁੰਚ ਚੁੱਕੀ ਆ। ਆਰਐਸਐਸ ਦੇ ਪੈਰ ਜਿਹੜੇ ਆਲਰੇਡੀ ਇੱਥੇ ਲੱਗੇ ਹੋਏ ਆ। ਆਪਾਂ ਦੇਖਿਆ ਸੀਗਾ ਵੀ ਕਿੱਦਾਂ ਮੰਟੀਕਾ ਦੇ ਵਿੱਚ ਉਹਨਾਂ ਦੀ ਜਿਹੜੀ ਸਿਫਤ ਕਰਦਾ ਹੋਇਆ ਇੱਕ ਪ੍ਰੋਕਲੇਮੇਸ਼ਨ ਜਿਹੜਾ ਉਹ ਜਾਰੀ ਕਰਵਾਇਆ ਗਿਆ ਸੀਗਾ। ਫਿਰ ਉਸ ਦੇ ਉੱਤੇ ਜਿਹੜਾ ਪ੍ਰੋਟੈਸਟ ਵੀ ਹੋਇਆ ਤੇ ਸਿਟੀ ਨੇ ਕਿਹਾ ਸੀ ਅਸੀਂ ਇਸ ਚੀਜ਼ ਦੇ ਉੱਤੇ ਮੁੜ ਜਿਹੜਾ ਉਹ ਵਿਚਾਰ ਕਰਾਂਗੇ। ਹੁਣ ਐਨਾਹਾਈਮ ਜਿਹੜਾ ਲਾ ਪਾਲਮਾ ਪਾਰਕ ਸੀਗਾ ਉੱਥੇ ਇੱਕ 15 ਅਗਸਤ ਜਿਹੜਾ ਭਾਰਤ ਦੀ ਆਜ਼ਾਦੀ ਦਾ ਦਿਨ ਮਨਾਉਣ ਲਈ ਇੱਕ ਗਰੁੱਪ ਜਿਹੜਾ ਇਕੱਠਾ ਹੋਇਆ ਸੀ। ਉਸੇ ਚੀਜ਼ ਦੇ ਦੌਰਾਨ ਕੁਛ ਜਿਹੜੇ ਪ੍ਰੋਟੈਸਟਰ ਆ ਉਹ ਉੱਥੇ ਪਹੁੰਚੇ ਸੀਗੇ ਵਿਰੋਧ ਆਪਣਾ ਜਤਾਉਣ ਦੇ ਲਈ, ਦਰਜ ਕਰਾਉਣ ਦੇ ਲਈ। ਦਲਿਤ ਪਰਿਵਾਰਾਂ ਦੇ ਨਾਲ ਜੋ ਉੱਥੇ ਧੱਕਾ ਹੋ ਰਿਹਾ ਆ ਤੇ ਜੋ ਮਾਈਨੋਰਟੀਜ਼ ਦੇ ਨਾਲ ਉੱਥੇ ਧੱਕਾ ਹੋ ਰਿਹਾ ਆ ਉੱਥੇ ਜਿਹੜੇ ਆ ਉਹ ਬੈਨਰ ਲੈ ਕੇ ਆਏ ਸੀ ਜਸਟਿਸ ਫਾਰ ਦਲਿਤ ਲਾਈਫ ਤੇ ਸਟਾਪ ਫੇਸਿਜ਼ਮ ਇਨ ਇੰਡੀਆ। ਪਰ ਉਸੇ ਦੌਰਾਨ ਜਿਹੜੀ ਹਿੰਦੂਤਵੀ ਉੱਥੇ ਦੀ ਜਾਂ ਕਹਿ ਲਓ ਵੀ ਭਾਰਤੀ ਰਾਸ਼ਟਰਵਾਦੀ ਜਿਹੜੀ ਉਹ ਕਰਾਊਡ ਸੀਗੀ ਉਹ ਇਹਨਾਂ ਪ੍ਰੋਟੈਸਟਰਸ ਦੇ ਉੱਤੇ ਚੜ੍ਹ ਕੇ ਆ ਗਈ। ਧੱਕਾ ਮੁੱਕੀ ਵੀ ਜਿਹੜੀ ਆ ਉਹ ਹੋਈ, ਕਈਆਂ ਨੂੰ ਉਹਨਾਂ ਨੇ ਧੱਕੇ ਵੀ ਜਿਹੜੇ ਉਹ ਮਾਰੇ। ਆਲਦੋ ਕਿਸੇ ਦੇ ਸੱਟ ਨਹੀਂ ਲੱਗੀ, ਚੰਗੀ ਗੱਲ ਜਿਹੜੀ ਉਹ ਰਹੀ ਹੈਗੀ ਆ। ਸੋ ਇਸੇ ਤਰੀਕੇ ਦੇ ਨਾਲ ਕਹਿੰਦੇ ਇੱਕ ਹੋਰ ਰਾਈਟ ਵਿੰਗ ਗਰੁੱਪ ਆ ਉਹਨਾਂ ਨੇ ਆਪਣਾ ਸੈਲੀਬ੍ਰੇਟ ਕੀਤਾ ਇਹ ਦਿਨ ਤੇ ਨਿਊ ਜਰਸੀ ਦੇ ਵਿੱਚ ਹੋਰ ਛੱਡੋ ਹਰਜੋਤ ਸਿੰਘ ਜੀ ਬੁਲਡੋਜ਼ਰ ਮਾਰਚ ਕੱਢਿਆ। ਸੋ ਤੁਸੀਂ ਹਿਸਾਬ ਲਾ ਲਓ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਜੋਗੀ ਜੋ ਉੱਥੇ ਕਰਦਾ ਆ ਉੱਦਾਂ ਦੀ ਜਿਹੜੀਆਂ ਚੀਜ਼ਾਂ ਇਸ ਟਾਈਮ ਇੱਥੇ ਦੇਖੀਆਂ ਗਈਆਂ। ਸੋ ਐਡੀਸਨ ਨਿਊ ਜਰਸੀ ਦੇ ਵਿੱਚ ਹਿੰਦੂ ਰਾਈਟ ਵਿੰਗ ਗਰੁੱਪ ਨੇ ਬੁਲਡੋਜ਼ਰਸ ਦੇ ਨਾਲ ਜਿਹੜਾ ਉਹ ਮਾਰਚ ਜਿਹੜਾ ਕੱਢਿਆ, ਜੋ ਕਿ ਇਸ ਟਾਈਮ ਭਾਰਤ ਵਿੱਚ ਭਾਜਪਾ ਵਾਲੇ ਮੁਸਲਿਮ ਘਰਾਂ ਨੂੰ ਉਹਨਾਂ ਦੇ ਵਸੀਲਿਆਂ ਨੂੰ ਡਿਸਟਰੋਏ ਕਰਨ ਦੇ ਲਈ, ਨਸ਼ਟ ਕਰਨ ਦੇ ਲਈ ਜਿਹੜੇ ਉਹ ਵਰਤ ਰਹੇ ਆ। ਸੋ ਅਮਰੀਕਾ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਇਹ ਹਿੰਦੂ ਰਾਈਟ ਵਿੰਗ ਗਰੁੱਪ ਹੈਗਾ ਆ ਜਿਹੜਾ ਭਾਜਪਾ ਆਰਐਸਐਸ ਨੂੰ ਜਿਹੜਾ ਸਪੋਰਟ ਕਰਨ ਵਾਲਾ ਆ, ਮਾਈਨੋਰਟੀਜ਼ ਦੇ ਨਾਲ ਧੱਕਾ ਕਰਨ ਵਾਲਾ ਆ, ਉਹ ਆਪਣੇ ਪੈਰ ਪਸਾਰ ਰਿਹਾ ਹੈਗਾ ਆ। ਸੋ ਬਿਲਕੁਲ ਲਾ ਪਾਲਮਾ ਪਾਰਕ ਐਨਾਹਾਈਮ ਦੇ ਵਿੱਚ ਇਹ ਇੰਡੀਪੈਂਡੈਂਸ ਡੇ ਮਨਾ ਰਹੇ ਸੀ ਭਾਰਤ ਦੇ ਲੋਕ। ਤੇ ਜਦੋਂ ਕੁਛ ਕੁ ਦਲਿਤ ਵੀਰ ਤੇ ਭੈਣਾਂ ਤੇ ਨਾਲ ਮੁਸਲਿਮ ਜੋ ਆ ਉਹ ਪ੍ਰੋਟੈਸਟ ਕਰ ਰਹੇ ਸੀ ਵੀ ਉੱਥੇ ਦਲਿਤਾਂ ਦੇ ਨਾਲ ਬਹੁਤ ਮਾੜਾ ਹੋ ਰਿਹਾ ਤੇ ਮੁਸਲਮਾਨਾਂ ਦੇ ਨਾਲ, ਮਿਨੋਰਟੀਜ਼ ਦੇ ਨਾਲ ਤੇ ਉੱਥੋਂ ਬੀਬੀਆਂ ਨੂੰ ਧੱਕੇ ਵੀ ਮਾਰੇ ਗਏ, ਗਾਲਾਂ ਵੀ ਕੱਢੀਆਂ ਗਈਆਂ ਜੋ ਉਹਨਾਂ ਦੇ ਸਪੋਰਟਰ ਸੀ ਆਰਐਸਐਸ ਦੇ ਜਾਂ ਹੋਰ। ਸੋ ਸਾਰਿਆਂ ਨੂੰ ਪਤਾ, ਆਪਾਂ ਪੰਜਾਬੀ ਰੇਡੀਓ USA ਜਿਹੜੇ ਸੁਣਦੇ ਆ, ਪਿਛਲੇ ਦਿਨਾਂ 'ਚ ਇੱਕ ਟੀਚਰ ਦੇ ਘੜੇ 'ਚੋਂ ਇੱਕ ਦਲਿਤ ਬੱਚੇ ਨੇ ਪਾਣੀ ਪੀ ਲਿਆ ਤੇ ਦਲਿਤ ਬੱਚੇ ਨੂੰ ਕੁੱਟ-ਕੁੱਟ ਕੇ ਮਾਰਤਾ। ਇਹ ਇੰਡੀਆ 'ਚ ਵਾਪਰਿਆ ਹੁਣੇ ਥੋੜੇ 2-3 ਦਿਨਾਂ ਦੀ ਗੱਲ ਹੈਗੀ ਆ। ਮੁਸਲਮਾਨਾਂ ਦੇ ਨਾਲ ਕਿੰਨਾ ਧੱਕਾ ਹੁੰਦਾ, ਸਿੱਖਾਂ ਨਾਲ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਸੁਣਦੇ ਹੀ ਆ ਵੀ ਕੀ ਕੁਛ ਕਰਦੇ ਹੈਗੇ ਆ। ਸੋ ਇਹ ਬਹੁਤ ਜ਼ਿਆਦਾ ਅਗਰੈਸਿਵ ਹੋਇਆ ਵਾ। ਤੇ 21 ਅਗਸਤ ਨੂੰ ਫਰੀਮੌਂਟ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਪਰੇਡ ਹੋਣ ਜਾ ਰਹੀ ਹੈ ਇੰਡੀਪੈਂਡੈਂਸ ਦੀ। ਤੇ ਉੱਥੇ ਆਪਣੇ ਜੋ ਸਿੱਖ ਆ ਹਜੇ ਤੱਕ ਸਾਡੇ ਕੋਲ ਉਹਨਾਂ ਦੀ ਖਬਰ ਆਈ ਆ ਵੀ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਆ ਪ੍ਰੋਟੈਸਟ ਕਰਨ ਦੇ ਲਈ। ਇਹ ਅਮਰੀਕਾ ਆ, ਅਮਰੀਕਾ ਦੇ ਵਿੱਚ ਚਾਹੇ ਇੱਥੇ ਟਰੰਪ ਦੀ ਰੈਲੀ ਚੱਲਦੀ ਹੋਵੇ, ਚਾਹੇ ਪ੍ਰੈਜ਼ੀਡੈਂਟ ਜੋ ਬਾਈਡਨ ਦੀ, ਤੇ ਹਰ ਇੱਕ ਨੂੰ ਹੱਕ ਹੁੰਦਾ, ਹਰ ਇੱਕ ਬੰਦਾ ਇੱਥੇ ਪ੍ਰੋਟੈਸਟ ਕਰ ਸਕਦਾ ਹੈਗਾ। ਸੋ ਇਹ ਨਹੀਂ ਹੈ ਵੀ ਤੁਸੀਂ ਚੱਕ ਕੇ ਜੀ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਓ ਵੀ ਤੁਸੀਂ ਪ੍ਰੋਟੈਸਟ ਕਾਹਦੇ ਕਰਦੇ ਹੈਗੇ ਆ। ਜੀ ਸੋ ਇਹ ਤਿਰੰਗੇ ਪਰੇਡ ਦੇ ਬਰਾਬਰ ਕਹਿੰਦੇ ਵੀ ਕੇਸਰੀ ਕਾਫਲਾ ਜਿਹੜਾ ਉਹ ਕੱਢਿਆ ਜਾਵੇਗਾ ਤੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾਊਗਾ। ਸੋ ਆਪਾਂ ਖਬਰਾਂ ਦੇ ਵਿੱਚ ਦੱਸਿਆ ਜਿਹੜੀਆਂ ਉੱਥੇ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਉੱਥੇ ਤਿਰੰਗਿਆਂ ਦੇ ਨਾਲ ਯਾਤਰਾ ਕੱਢ ਕੇ ਤਾਂ ਉੱਥੇ ਬਿਆਨਬਾਜ਼ੀ ਨਾਅਰੇ ਲੱਗ ਰਹੇ ਸੀਗੇ ਵੀ ਜੇ ਭਾਰਤ ਵਿੱਚ ਰਹਿਣਾ ਹੋਗਾ ਤੇ ਜੈ ਸ਼੍ਰੀ ਰਾਮ ਕਹਿਣਾ ਹੋਗਾ। ਵੀ ਉੱਥੇ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਰਹੇ ਸੀ ਤੇ ਉਹੀ ਹਾਲਾਤ ਆਪਾਂ ਦੇਖ ਰਹੇ ਹਾਂ ਵੀ ਇਸ ਟਾਈਮ ਬਾਹਰ ਵੀ ਜਿਹੜਾ ਉਹ ਚੱਲ ਰਿਹਾ। ਸੋ ਬੇ ਏਰੀਏ ਦੇ ਵਿੱਚ ਕਹਿੰਦੇ ਵੀ ਇੱਦਾਂ ਹੋਊਗਾ। ਪੈਸਿਓ ਪਾਦਰੇ ਪਾਰਕਵੇ ਤੇ ਮੌਰੀ ਐਵੀਨਿਊ ਦੇ ਉੱਤੇ ਕਹਿੰਦੇ ਵੀ ਇਹਨਾਂ ਨੇ ਥਾਂ ਰੱਖਿਆ ਆ। ਸੋ ਸਵੇਰੇ 11 ਵਜੇ 21 ਅਗਸਤ ਦਾ ਜਿਹੜਾ ਇਹ ਦਿਨ ਹੈਗਾ ਆ, ਸੋ ਆਉਂਦੇ ਐਤਵਾਰ ਨੂੰ। ਸੋ ਜਿਹੜੇ ਵੀ ਇੱਥੇ ਇਸ ਤਿਰੰਗੇ ਪਰੇਡ ਦੇ ਬਰਾਬਰ ਜਿਹੜੇ ਕੇਸਰੀ ਕਾਫਲੇ ਦੇ ਵਿੱਚ ਜੇ ਕੋਈ ਹਿੱਸਾ ਲੈਣਾ ਚਾਹੁੰਦਾ ਤਾਂ ਜ਼ਰੂਰ ਫਰੀਮੌਂਟ ਦੇ ਵਿੱਚ 11 ਵਜੇ 21 ਤਰੀਕ ਨੂੰ ਪਹੁੰਚੋ ਜੀ।